अस्सलाम वालेकुम ते सत श्री अकाल। किदा पंजाबीओ की हाल चाल तगड़े हो सारे भरा मेरे लागे। तुसीं जिहड़ा बोर्ड वेख रहे हो सियाणे कहंदे ने कि नौवां तो मास वक्ख नहीं हुंदा। ये बोर्ड हैगा जलंधर फार्म लिखिया होया है, जिते डेरा चौधरी अमानुल्ला एंड सन्स मियाँ अमानुल्ला साहब ने बरादरी दे अराई ने उन्हां दा रकबा उन्हां दा डेरा। तो जिवें मैं पहलां तुहानूं दस्सिया कि नौवां तो मास अड्ड नहीं हुंदा ਤੇ ਇਹਨਾਂ ਦਾ ਪਿਛੋਕੜ ਜਲੰਧਰ ਸੀ। ਤੇ ਅੱਜ ਵੀ ਇਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਜਾਂ ਆਪਣਾ ਪਿਛੋਕੜ ਪਿੰਡ ਯਾਦ ਰੱਖਦੇ ਹੋਇਆਂ ਫਾਰਮ ਬਣਾਇਆ ਤੇ ਨਾਂ ਰੱਖਿਆ ਜਲੰਧਰ ਫਾਰਮ। ਇਹ ਹੈਗਾ ਮੇਨ ਰੋਡ ਆ ਲਾਹੌਰ ਰੋਡ। ਇਹਦੇ ਉੱਤੇ ਇਹ ਲਾਹੌਰੋਂ ਜਿਹੜਾ ਛਦਰੇ ਤੋਂ ਨਿਕਲਦਾ ਤੇ ਸਿੱਧਾ ਅੱਗੇ ਰੋਡ ਆਉਂਦਾ ਮੋੜ ਖੁੰਡਾ ਬੁੱਚੇ ਕੀ ਤੇ ਜੜ੍ਹਾਂ ਵਾਲੇ ਤੋਂ ਸਿੱਧਾ ਫੈਸਲਾਬਾਦ ਨੂੰ ਜਾਂਦਾ। ਹੁਣ ਨਾਲ ਪਰਲੇ ਪਾਸੋਂ ਦੀ ਮੋਟਰਵੇ ਵੀ ਲੰਘ ਗਈ ਹੈ ਤੇ ਇਹ ਰੋਡ ਵੀ ਹੈ। ਇਹ ਮੋਟਰਵੇ ਦੇ ਤੇ ਇਸ ਰੋਡ ਦੇ ਦਰਮਿਆਨ ਦੇ ਵਿੱਚ ਸਾਡਾ ਪਿੰਡ ਆਉਂਦਾ, ਨਾਲ ਪਰ ਸਾਡੇ ਪਿੰਡ ਦਾ ਰਕਬਾ ਵੀ ਹੈ। ਮੀਆਂ ਅਮਾਨੁੱਲਾ ਸਾਹਿਬ ਦਾ ਡੇਰਾ। ਗੱਲ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਅੱਜ ਜ਼ਰੂਰੀ ਕਿ ਆਲੂ ਜਿਹੜਾ ਉਹ 7 ਰੁਪਏ ਕਿਲੋ ਵਿਕਦਾ ਪਿਆ। ਇਸੇ ਤਰ੍ਹਾਂ ਗੰਢਾ ਜਿਹੜਾ ਉਹਨੂੰ ਵੀ 76 ਪੈਂਦੇ ਪਏ ਨੇ, ਉਹ ਵੀ 20-30 ਰੁਪਏ ਕਿਲੋ ਮਤਲਬ ਵਿਕਦਾ ਪਿਆ। ਮੰਡੀਆਂ ਦੇ ਵਿੱਚ ਅਗਾਂ 60 ਰੁਪਏ ਜਾਂ 70 ਰੁਪਏ ਕਿਲੋ ਜਾਂਦਾ ਪਿਆ। ਸਾਡੇ ਸੋਸ਼ਲ ਮੀਡੀਆ ਦੇ ਜਿੰਨੇ ਪ੍ਰਧਾਨ ਨੇ, ਸਾਡਾ ਮੀਡੀਆ ਜਿਹੜਾ ਮੇਨ ਸਟਰੀਮ ਹੈ, ਉਹ ਸਾਰੇ ਉਹ ਇੱਕ ਵੱਡਿਓ ਰੱਖ ਕੇ ਖੱਚ ਤੋਂ ਖੱਚ ਖਬਰ ਦੇ ਰਹੇ ਨੇ। ਮੈਰੀ ਇੱਕ ਕੋਈ ਨਜ਼ੇਬਾ ਵੀਡੀਓ ਉਸ ਬੰਦੇ ਦੀ ਵਾਇਰਲ ਹੋਈ ਆ, ਸਾਡਾ ਪੂਰਾ ਸੋਸ਼ਲ ਮੀਡੀਆ ਟੁੱਟ ਕੇ ਉਹਦੇ ਪਿੱਛੇ ਪਿਆ ਹੋਇਆ। ਜੇ ਕੋਈ ਬੀਬੀ ਹੈ ਉਹ ਵਾਇਰਲ ਹੋ ਜਾਂਦੀ ਆ, ਫਿਲਟਰ ਤੋਂ ਬਗੈਰ ਕਿਵੇਂ ਹੀ ਦਿਸਦੀ ਆ, ਫਿਲਟਰ ਤੋਂ ਬਗੈਰ ਸੋਹਣੀ ਦਿਸਦੀ ਆ ਨਹੀਂ ਦਿਸਦੀ ਆ। ਸਾਰਾ ਮੀਡੀਆ ਐਕਸ ਟ੍ਰੈਂਡ ਉਹਦੇ ਹੱਕ ਚੱਲਣ ਲੱਗ ਪੈਂਦਾ। ਲੇਕਿਨ ਜਿਹੜਾ ਕਿਸਾਨ ਤੁਹਾਡੀ ਮੈਸ਼ੀਅਤ ਨੂੰ ਤੁਹਾਡੀ ਇਕੋਨਮੀ ਨੂੰ 70% ਦੇ ਰਿਹਾ, ਉਹਦਾ ਆਲੂ ਰੁਲਦਾ ਪਿਆ ਮੰਡੀਆਂ ਦੇ ਵਿੱਚ, ਘਰਾਂ ਦੇ ਵਿੱਚ। ਉਹਨਾਂ ਦਾ ਕੋਈ ਵਾਲੀ ਵਾਰਸ ਕੋਈ ਨਹੀਂ, ਉਹਨਾਂ ਨੂੰ ਕੋਈ ਪੁੱਛਣ ਵਾਲਾ ਕੋਈ ਨਹੀਂ। ਆਪਾਂ ਚੱਲਦੇ ਹਾਂ ਅੱਗੇ, ਆਪਣੇ ਭਰਾ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ, ਕਿਉਂਕਿ ਉਹਨਾਂ ਗੰਢੇ ਲਾਏ ਸਨ ਅਤੇ ਗੰਢਿਆਂ ਦੇ ਵਿੱਚੋਂ ਉਹਨਾਂ ਨੂੰ ਕੀ ਬਚਿਆ ਕੀ ਨਹੀਂ ਬਚਿਆ, ਕੀ ਹਾਲਾਤ ਨੇ, ਉਹ ਸਾਰੀ ਗੱਲਬਾਤ ਸਾਂਝੀ ਕਰਾਂਗੇ। ਨਾਲੇ ਤੁਹਾਨੂੰ ਫਾਰਮ ਵਿਖਾਉਂਦੇ ਹਾਂ। ਬਣ ਗਈ ਚਾਹ? ਹਾਂਜੀ ਬਣ ਗਈ ਆ। ਲੈ ਨਹੀਂ ਕੁਰਸੀ ਦੀ ਕੋਈ ਲੋੜ। ਚੁੱਲ੍ਹੇ ਦੇ ਉੱਤੇ ਰੱਖ ਕੇ ਆ, ਨਾਲ ਪਾਪੇ ਵੀ ਲਿਆਂਦੇ ਜੇ। ਹਾਂਜੀ ਲੈ ਵਧੀਆ ਦੇਸੀ ਮਾਹੌਲ ਹੈ ਜੀ। ਦੇਸੀ ਮਾਹੌਲ ਕਿੰਨਾ ਕੁ ਦੇਸੀ? ਇਹ ਬਹੁਤ ਦੇਸੀ ਵਧੀਆ ਦੇਸੀ ਬਹੁਤ ਦੇਸੀ ਵਧੀਆ ਦੇਸੀ। ਸਾਰਿਆਂ ਤੋਂ ਦੇਸੀ ਕੰਮ ਹੈ ਜੀ। ਵੇਖੋ ਅੱਗ ਬਾਲ ਰਹੀ ਤੇ ਨਸ਼ਈਆਂ ਦੇ ਹੱਥੀ ਆ ਵੇਖੋ ਨਸ਼ਈਆਂ ਦੇ ਹੱਥੀ। ਹਾਂ ਇਹ ਵੀ ਠੀਕ ਹੈ। ਇਹ ਦੁੱਧ ਕਿੱਥੋਂ ਲਿਆ? ਇਹ ਦੁੱਧ ਕੋਲੋਂ ਲਿਆ ਜੀ, ਨੀਰਾ ਪਾਣੀ ਵਾਲਾ ਭਾਜੀ। ਨੀਰਾ ਪਾਣੀ ਵਾਲਾ? ਨੀਰਾ ਪਾਣੀ ਭਾਜੀ। ਤੇ ਤੁਸੀਂ ਇੱਥੇ ਫਾਰਮ ਦੇ ਮੱਝ ਕਿਉਂ ਨਹੀਂ ਰੱਖੀ ਆ? ਉਹਦੀ ਬੱਕਰੀ ਕਿਉਂ ਰੱਖ ਲਓ? ਨਹੀਂ ਬੱਕਰੀ ਯਾਰ ਉਹ ਫਿਰ ਇਹਨਾਂ ਕੋਟਾ ਨਹੀਂ ਨਾ ਕਰਦੀ। ਇਹਨਾਂ ਕੋਟਾ ਬੰਦੇ ਜ਼ਿਆਦਾ ਜੇ ਤੇ ਫਿਰ ਮੱਝ ਰੱਖ ਲਓ ਇੱਕ ਇੱਥੇ ਬੀਬੀ ਵੀ ਰੱਖਣੀ ਪੈਣੀ ਭਾਜੀ। ਰੋਟੀ ਪਕਾਉਣ ਨੂੰ ਕਿ ਚਾਹ ਪਕਾਉਣ ਨੂੰ? ਚਾਹ ਜੋ ਰੋਟੀ। ਅੱਛਾ ਹਾਂਜੀ ਚਲੋ ਇਹ ਵੀ ਠੀਕ ਹੈ। ਆਵਾਂਸ ਰੱਖੇ ਨੇ ਆਪਦਾ ਸਬਜ਼ੀ ਤੇ ਲਾਉਣ ਲਈ ਛਾਪਰਾਂ ਤੇ। ਆ ਛਾਪਰ ਵੀ ਨਾਲ ਹੀ। ਆਹ ਕੱਪ ਗਲਾਸ ਕਾਹਦੇ ਵਾਸਤੇ ਰੱਖੇ ਜੀ? ਅੱਛਾ ਜਦੋਂ ਚੂੜੀਆਂ ਲੱਗਦੀਆਂ ਨੇ ਚੋਪੇ ਇਹਨਾਂ ਵਿੱਚ ਪਾ ਕੇ ਤੇ ਲੇਬਰ ਨਾਲ ਟੁਰੀ ਜਾਂਦੀ ਲਾਉਂਦੀ ਜਾਂਦੀ। ਜੀ ਬਿਲਕੁਲ ਓਕੇ ਠੀਕ ਹੋ ਗਿਆ ਸਹੀ। ਇੱਥੇ ਰਾਤ ਨੂੰ ਕਿੰਨੇ ਬੰਦੇ ਹੁੰਦੇ ਨੇ? ਇੱਥੇ ਰਾਤ ਨੂੰ ਜੀ 3 ਬੰਦੇ ਹੁੰਦੇ ਨੇ। 3 ਜਣੇ ਬਸ? ਹਾਂਜੀ 3 ਹੀ ਹੋਣੇ ਨੇ ਜੀ। ਹੋਰ ਇੱਥੇ ਉਹ ਤੁਹਾਡੇ ਕੋਲ ਕਿਸੇ ਨੇ ਕੀ ਖੋਣਾ? ਹਾਂ ਛੜੇ ਤੁਸੀਂ ਇਹ ਸਾਰੇ ਮਲੰਗ ਅਸੀਂ ਆ ਜੀ। ਸਾਡੇ ਕੋਲ ਕਿਸੇ ਜਲਦੀ ਕਰ ਮੈਂ ਜਾਣਾ ਪਾਣੀ ਹਲੇ। ਆ ਭਾਈ ਕਹਿੰਦਾ ਮੈਂ ਜਾਣਾ, ਇਹਨੂੰ ਚਾਹ ਪਹਿਲੇ ਨਾ ਪਾ ਦੇ। ਇਹਨੂੰ ਚਾਹ ਪਾ ਕੇ ਦੇ, ਇਹਨੇ ਪਾਣੀ ਤੇ ਜਾਣਾ। ਟੂਬਲ ਚੱਲਦਾ ਪਿਆ, ਬਿਜਲੀ ਹੁਣ ਆਈ ਹੈ ਯਾਰ। ਇਹ ਬਹੁਤ ਤਤਾ, ਇਹਨੂੰ ਲਾ ਯਾਰ ਥੱਲੇ ਹੱਥ ਛੱਡ ਦੇ ਕਿਤੇ। ਸ਼ੁਕਰ ਅੱਲਾ ਹਮਦੁਲਿਲਾ ਜੀ। ਹਾਂ ਟੂਵਲ ਵੀ ਸਾਡੇ ਕੋਲ, ਜ਼ਮੀਨ ਵੀ ਆਪਣੇ ਕੋਲ, ਹਾਰਡ ਤੇ ਸਬਜ਼ੀ ਵੀ। ਪੈਰ ਜੁੱਤੀ ਤਾਂ ਪਾਈ ਨੇ ਸਾਰਾ। ਆਹ ਭਾਈ ਬਾਹਰ ਰੱਖੀ ਅੱਲਾ ਯਾਰ ਜੁੱਤੀ ਲਾਈ ਉਹਦਾ ਸਟਾਈਲ ਹੀ ਉਹ ਭਾਈ। ਲਾ ਕੇ ਆਇਆ ਜੀ ਪਾਣੀ ਲਾ ਕੇ ਆਇਆ ਉਹ। ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ। ਜੱਟ ਬੰਦੇ ਨੇ। ਚੱਲ ਸਹੀ। ਠੰਡ ਬੜੀ ਹੈ ਯਾਰ। ਵੈਸੇ ਅੱਗ ਦੇ ਕੋਲੇ ਬਹਿਣ ਦਾ ਵੀ ਸਵਾਦ ਆਉਂਦਾ। ਪਾਉ ਚਾਦਰ ਕੋ ਪਾਉਣਾ ਲਾ ਲੈ ਕੱਪੜਾ। ਨਹੀਂ ਬਸ ਠੀਕ ਹੈ ਜੀ। ਇੰਜੀ ਦੇਸੀ ਠੀਕ ਬੰਦੇ ਆ ਜੀ। ਤੁਹਾਨੂੰ ਦੇਸੀ ਬੰਦੇ ਨੇ। ਦੇਸੀ ਬੰਦੇ ਆ, ਇਹਨਾਂ ਨੂੰ ਲਿਆ ਕੱਪ ਲਿਆ ਰੋ। ਨਹੀਂ ਦੂਸਰੇ। ਹਾਂਜੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਫਾਰਮ ਤੇ ਬੈਠੇ ਆ ਤੇ ਆ ਭਾਈ ਜੀ ਹੋਰਾਂ ਨੇ ਨਾ ਗੰਢਿਆਂ ਦੀ ਖੇਤੀ ਕੀਤੀ ਸੀ। ਗੰਢੇ ਲਾਏ ਸੀ। ਹੁਣ ਇਹਨਾਂ ਲਾ ਰੱਖੀਆਂ ਨੇ ਤੋਰੀਆਂ। ਉਹ ਪਿਛਾਂ ਤੁਸੀਂ ਵੇਖਦੇ ਹੋਵੋਗੇ ਛਾਪਰ ਪਾਇਆ ਸਾਰਾ ਤੇ ਵੇਲਣੇ ਦਾ ਵੀ ਸੈਟਅਪ ਇਹਨਾਂ ਬਣਾ ਰੱਖਿਆ। ਤੇ ਗੰਢੇ ਭਾਜੀ ਕਿੰਨੇ ਸੀ ਤੁਹਾਡੇ? 10 ਕਨਾਲਾਂ ਸੀ। 10 ਕਨਾਲਾਂ ਸਨ? ਹਾਂਜੀ। ਤੇ ਕਿੰਨੇ ਲੱਥੇ ਕੀ ਐਵਰੇਜ ਆਈ? ਤਕਰੀਬਨ ਸਾਡੀ ਏਕੜ ਦੀ 220 ਮਣ ਆਇਆ। 1 ਏਕੜ ਦੇ 1 ਏਕੜ ਦੀ 220 ਮਣ ਆਈ। ਹਾਂਜੀ। ਉਹ ਪਤਾ ਲੱਗਿਆ ਵੀ ਉਹ ਪਿੰਡ ਸਾਰੇ ਘਰਾਂ ਦੀਆਂ ਛੱਤਾਂ ਤੇ ਖਿਲਾਰੇ ਸੀ। ਹਾਂਜੀ ਬੇਮੌਸਮੇ ਸੀ ਤੇ ਫਿਰ ਇਦਾਂ ਹੀ ਪਿਛੇਤਰੇ ਸੀ। ਹਾਂਜੀ ਪਿਛੇਤਰੇ ਸਨ। ਅੱਛਾ
ਮਸਲਨ ਵੀ ਇੱਥੇ ਇਸ ਮੌਸਮ ਤੇ ਅੱਜ ਤੱਕ ਨਹੀਂ ਕਿਸੇ ਬੰਦੇ ਗੰਡਾ ਬੀਜਿਆ ਤੁਸੀਂ ਬੀਜਿਆ ਸੀ? ਅਸਾਂ ਬੀਜਿਆ ਸੀ। ਅੱਛਾ। ਲੋਕ ਕਹਿੰਦੇ ਸੀ ਵੀ ਇਹ ਗੰਡਾ ਮਸਲਨ ਇਸ ਮੌਸਮ ਤੇ ਕਿੱਦਾਂ ਤਿਆਰ ਹੋਏਗਾ। ਜਦੋਂ ਤਿਆਰ ਹੋਇਆ ਲੋਕਾਂ ਆਣ ਕੇ ਦੇਖਿਆ ਗੰਡਾ ਮਾਸ਼ਾਅੱਲਾ ਹੋਇਆ ਵੀ ਬੜਾ। ਤੇ ਇਹ ਹਕੂਮਤ ਨੇ ਏਦਾਂ ਛਿੱਤਰ ਫੇਰਿਆ ਸਾਨੂੰ ਵੀ ਅਖੀਰ ਹੋ ਗਈ ਵੀ ਸਾਡੇ ਉਹ 600-700 ਨੂੰ ਮਣ ਵਿਕਿਆ। 600-700 ਨੂੰ ਮਣ ਵਿਕਿਆ? ਹਾਂਜੀ ਮਣ ਵਿਕਿਆ। ਅੱਛਾ। ਸਾਡਾ ਉਹ ਖਰਚਾ ਵੀ ਨਹੀਂ ਪੂਰਾ ਹੋਇਆ, ਆਮਦਨੀ ਤਾਂ ਦੂਰ ਰਹਿ ਗਈ। ਖਰਚਾ ਤੁਹਾਡਾ 10 ਕਨਾਲਾਂ ਦਾ ਕਿੰਨਾ ਕੁ ਆ ਗਿਆ? ਤਕਰੀਬਨ ਸਾਡਾ 60,000 ਦਾ ਅਸੀਂ 20 ਲਾਇਆ ਸੀ। ਅੱਛਾ 10 ਕਨਾਲਾਂ ਤੇ? 10 ਕਨਾਲਾਂ ਤੇ। ਅੱਛਾ। ਤੇ ਕੋਈ 22-23,000 ਰੁਪਈਆ ਉਹਦੀ ਵਾਹ ਸੀਗੀ। ਅੱਛਾ। ਤੇ ਕੋਈ 60,000 ਰੁਪਈਆ ਮਜ਼ਦੂਰੀ ਸੀ, ਲੇਬਰ ਸੀ ਉਹਦੇ? ਲੇਬਰ ਸੀ ਜਿਹੜੀ ਉਹਨੂੰ ਤਿਆਰ ਕਰਨ ਤੇ ਸਪਰੇਅ ਖਰਚਾ ਸੀ। ਯਾਨੀ ਕਿ 60 1,20,000 ਹੋ ਗਿਆ। ਹਾਂਜੀ। ਤੇ 22,000 ਤੁਸੀਂ ਉਤਲਾ ਪਾ ਲਓ, 1,42,000 ਹੋ ਗਿਆ। 1.5 ਲੱਖ ਰੁਪਇਆ ਕਰ ਲਓ। ਕਰ ਲਿਆ ਜੀ। 1.5 ਲੱਖ ਰੁਪਏ ਟੋਟਲ ਖਰਚਾ ਇਸ ਟੋਟਲ ਖਰਚਾ ਸੀ ਇਹ ਤਿਆਰ ਕਰਨ ਦਾ। ਜਦੋਂ ਉਹਨੂੰ ਪਟਾਈ ਕੀਤੀ ਆ ਨਾ ਉਹਦਾ ਲਹਿਦਾ ਖਰਚਾ ਕਟਾਈ ਦਾ। ਪਟਾਈ ਦੇ ਕਿੰਨੇ ਕੁ ਲੱਗ ਗਏ? ਤਕਰੀਬਨ ਸਾਡਾ ਉਹਦੇ ਤੇ ਵੀ ਕੋਈ 65,000 ਰੁਪਇਆ ਖਰਚਾ ਆਇਆ ਟੋਟਲ ਲੇਬਰ ਦਾ, ਜਾਲੀ ਤੱਕ ਭਰਾਈ ਤੱਕ 2 ਲੱਖ ਰੁਪਇਆ ਕਰ 2 ਲੱਖ ਰੁਪਏ ਸਾਨੂੰ ਉਹਦੇ ਚ ਕੋਈ ਚੀਜ਼ ਨਹੀਂ ਬਚੀ। ਉਹ 2 ਲੱਖ ਰੁਪਇਆ ਖਰਚਾ ਕਰਕੇ ਤੇ ਉਹ ਜਿਹੜਾ ਰੇਟ ਸਾਡੀ ਗਵਰਨਮੈਂਟ ਨੇ ਕੱਢਿਆ, ਹਾਂਜੀ, ਉਸ ਹਿਸਾਬ ਨਾਲ ਕਿੰਨਾ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ? ਨੁਕਸਾਨ ਹੁੰਦੇ ਸਾਨੂੰ ਫਾਇਦਾ ਹੀ ਕੋਈ ਨਹੀਂ। ਤਕਰੀਬਨ ਸਾਡਾ ਜਿਹੜਾ ਪਹਿਲੇ ਰੇਟ ਚੱਲਦਾ ਸੀ ਨਾ ਉਸ ਹਿਸਾਬ ਨਾਲ 6 ਤੋਂ 7 ਲੱਖ ਦਾ ਸਾਡਾ ਪਿਆ ਸੀ। ਅੱਛਾ। ਜਿਹੜਾ ਉਹ ਸਾਡਾ ਹੋਇਆ ਜੀ 2 ਲੱਖ ਤੇ 13,720 ਰੁਪਏ ਦਾ। ਅੱਛਾ, ਤੁਹਾਨੂੰ ਮਤਲਬ ਕਿ 13,000 ਤੇ 720 ਰੁਪਏ ਬੰਦੇ ਨੂੰ ਬਚ ਗਏ ਨੇ। ਬੜੀ ਗੱਲ ਹੈ। ਜੇ ਉਹਦਾ ਠੇਕਾ ਨਹੀਂ ਪਾਇਆ ਅਸੀਂ ਜ਼ਮੀਨ ਦਾ। ਠੇਕਾ ਨਹੀਂ ਪਾਇਆ? ਠੇਕਾ ਨਹੀਂ ਪਾਇਆ। ਠੇਕਾ ਨਹੀਂ ਪਾਇਆ। 6 ਮਹੀਨਿਆਂ ਦੇ ਵਿੱਚ ਤਿਆਰ ਹੋਇਆ ਸੀ? ਤਕਰੀਬਨ 5 ਮਾਹ ਲੱਗੇ ਸੀ। 5 ਮਹੀਨੇ ਹੀ ਤਿਆਰ ਹੋ ਗਿਆ? 5 ਮਹੀਨੇ ਚ ਪੂਰੇ 5 ਮਹੀਨਿਆਂ ਤਿਆਰ ਹੋਇਆ ਸੀ। ਤੇ ਉਹਦੇ ਚ ਮਿਹਨਤ ਸਾਡੀ ਅਲੱਗਾ ਰਹਿ ਗਈ। ਜਿਹੜੀ ਆਪਣੀ ਮਸ਼ੱਕਤ ਆ ਨਾ ਉਹ ਨਹੀਂ ਪਾਈ। ਤੁਸੀਂ ਨਹੀਂ ਪਾਈ? ਇਹ ਤਾਂ ਅਸੀਂ ਮਜ਼ਦੂਰੀਆਂ ਜਿਹੜੀਆਂ ਦਿੱਤੀਆਂ ਨੇ ਉਹ ਪਾਈਆਂ। ਠੇਕਾ ਵੀ ਨਹੀਂ ਪਾਇਆ। ਠੇਕਾ ਵੀ ਨਹੀਂ ਪਾਇਆ? ਠੇਕਾ ਕਿੰਨਾ ਇੱਥੇ? ਠੇਕਾ ਤਕਰੀਬਨ ਅਸੀਂ ਅੱਜ ਜ਼ੁਲਫਕਾਰ ਕੋਲ 85,000 ਨੂੰ ਪੈਲੀ ਲਈ ਹੋਈ। 85,000 ਨੂੰ ਤੇ 85 ਦਾ ਆਪਾਂ ਅੱਧ ਕਰੀਏ 6 ਮਹੀਨਿਆਂ ਦਾ, ਹਾਂਜੀ, ਉਹ ਕਿੰਨੇ ਬਣਨਗੇ? 43,500 ਰੁਪਏ। 43,500 ਰੁਪਇਆ ਤਾਂ ਉਹ ਪੈ ਗਿਆ। ਹਾਂਜੀ। ਉੱਤੋਂ ਬਾਕੀ ਆਪਣੀ ਮਸ਼ੱਕਤ ਪੈ ਗਈ, ਯਾਨੀ ਕਿ ਘਾਟਾ ਹੀ ਹੈ ਜੀ, ਕੋਈ ਚੀਜ਼ ਨਹੀਂ। ਜੇਕਰ ਜੇ ਬਾਰਡਰ ਖੁੱਲਿਆ ਹੋਵੇ ਤੇ ਫਿਰ ਤਾਂ ਜਾਂ ਗਵਰਨਮੈਂਟ ਨੇ ਕੋਈ MSP ਮੈਕਸਿਮਮ ਸਪੋਰਟ ਪ੍ਰਾਈਸ ਦਿੱਤੀ ਹੋਵੇ ਤੇ ਮੇਰਾ ਖਿਆਲ ਹੈ ਗਵਰਨਮੈਂਟ ਆਪ ਖਰੀਦੇ, ਹਾਂਜੀ, ਤਾਂ ਵੀ ਫਾਇਦਾ ਹੈ। ਤਾਂ ਵੀ ਫਾਇਦਾ। ਕਿਸਾਨਾਂ ਕੋਲੋਂ ਗਵਰਨਮੈਂਟ ਵੀ ਨਹੀਂ ਖਰੀਦਦੀ, ਬਾਹਰ ਵੀ ਨਹੀਂ ਐਕਸਪੋਰਟ ਹੁੰਦਾ, ਹਾਂਜੀ, ਉਹ ਇੱਥੇ ਰੁਲਦਾ ਰਹਿੰਦਾ। ਤੇ ਹੁਣ ਅਸੀਂ ਆ ਟਰਨ ਦੇ ਅੰਦਰ ਵਾਲਤੋਰੀ ਲਾ ਰਹੇ ਆ। ਆਪਾਂ ਜਾਣਦੇ ਆ ਵਾਲਤੋਰੀ ਦਾ, ਵੇਖਦੇ ਆ ਉਹਦੇ ਹਾਂਜੀ। ਛਾਪਰ ਉਹਦਾ ਤਕਰੀਬਨ 2.5 ਲੱਖ ਦਾ ਛਾਪਰ ਪਾਇਆ। 1,30,000 ਰੁਪਏ ਦਾ ਬੀਜ ਲਾਇਆ ਉਹਦੇ। 1,30,000 ਦਾ ਬੀਜ ਹੈ, 2.5 ਲੱਖ ਦਾ ਛਾਪਰ ਹੈ। ਹਾਂਜੀ। 4 ਮੁਲਾਜ਼ਮ ਜਿੰਨਾ ਲਾਇਆ ਹੈ, ਜਿਨ੍ਹਾਂ ਦੀ ਤਨਖਾਹਾਂ ਵੀ ਉਹਨਾਂ ਤਨਖਾਹਾਂ। ਹਾਂਜੀ। ਗੋਡੀ ਚ ਵਾਹ ਬੂ ਸਾਰਾ ਮਸਰ ਖਰਚਾ ਕੀਤਾ। ਉਹ ਤਾਂ ਅੱਲਾ ਖੈਰ ਕਰੇਗਾ ਨਾ, ਆਉਣ ਵਾਲਾ ਟਾਈਮ ਹੈ ਨਾ, ਅੱਲਾ ਕਰੇਗਾ ਤੋਰੀਆਂ ਦਾ ਰੇਟ ਚੰਗਾ ਬਣ ਜਾ ਤੇ ਫਿਰ ਤਾਂ ਕੀ ਬਾਤ ਹੈ ਜੀ, 4 ਪੈਸੇ ਬਚ ਜਾਣਗੇ। ਜੇ ਗੰਡਿਆਂ ਵਾਲੇ ਕੰਮ ਰਿਹਾ ਤੇ ਫਿਰ ਅਸੀਂ ਫਾਰਗ ਆ। ਅੱਛਾ, ਆਲੂਆਂ ਦਾ ਵੀ ਇਹ ਆਲੂ ਸਾਡੇ ਤਕਰੀਬਨ ਦਪਾਲਪੁਰ ਦੇ ਸਾਡੀ ਭਾਈ ਵਾਲੀ ਆ ਉਧਰ। ਅੱਛਾ। ਮੇਰੇ ਸਾਲੇ ਦੇ ਨਾਲ ਮੇਰਾ ਜ਼ਿਮੀਦਾਰਾ ਕੱਟਿਆ। ਅੱਛਾ। 2.5 ਕਿੱਲੇ ਕੱਲ ਆਲੂ ਤਕਰੀਬਨ ਉਹਨਾਂ ਫਰੋਖਤ ਕੀਤੇ ਆ। ਅੱਛਾ। 780 ਰੁਪਏ ਲੱਗਿਆ। 780 ਰੁਪਏ 65 ਕਿਲੋ? 65 ਕਿਲੋ ਦੀ ਪਰਥੀ ਸੀ। 65 ਕਿਲੋ ਦਾ ਤੋੜਾ ਸੀ। ਹਾਂਜੀ। ਤੋ ਮੈਨੂੰ ਫੋਨ ਤੇ ਕਹਿ ਰਿਹਾ ਸੀ ਕਿ ਭਾਈ ਹੁਣ ਕੋ ਗਾਂ ਵੇਚੀਏ, ਕਿੰਨੇ ਨਾ ਮੱਕੀ ਬੀਜੀਏ। ਮੈਂ ਕਿਹਾ ਤੂੰ ਗਾਂ ਨਾ ਵੇਚ, ਮੱਕੀ ਨਾ ਬੀਜ। ਕੱਲ ਨੂੰ ਮੱਕੀ ਨੂੰ ਚਿੱਤਰ ਪਏ ਤੇ ਫਿਰ ਕਿੱਧਰ ਜਾਵਾਂਗੇ ਯਾਰ। ਆਪਣਾ ਟੋਟਲ ਜਿਹੜਾ ਫਸਲਾਂ ਦਾ ਦਾਰੋਮਦਾਰ ਰਿਸਕ ਤੇ ਰਿਸਕ ਕੀ ਹੈ ਵੀ ਤੁਸੀਂ ਲੱਗ ਗਿਆ ਤਾਂ ਲੱਗ ਗਿਆ, ਨਹੀਂ ਲੱਗਿਆ ਤਾਂ ਉੱਜੜ ਗਏ। ਅਸੀਂ ਇਸ ਟਾਈਮ ਉੱਜੜੇ ਪਏ ਹਾਂ। ਇਸ ਟਾਈਮ ਉੱਜੜੇ ਪਏ ਹਾਂ। ਗਾਂ ਵੇਚ ਲੈਣ, ਮੱਕੀ ਕੱਢ ਲੈਣ, ਮੁੜ ਗਾਂ ਕਿੱਥੋਂ ਲੱਭਦੇ? 8 ਕਿੱਲੇ ਮਟਰ ਬੀਜੇ। ਹਾਂਜੀ। 8 ਕਿੱਲੇ ਮਟਰ ਬੀਜਿਆ। ਉਹ 1200-1300 ਨੂੰ ਤੋੜਾ ਜਾ ਰਿਹਾ। 500 ਰੁਪਏ ਤੋਂ ਦੀ ਮਜ਼ਦੂਰੀ ਹੈ, ਮਜ਼ਦੂਰੀ ਲੇਬਰ ਦੀ। ਬਾਕੀ ਮਟਰਾਂ ਦਾ ਵੀ ਇਹ ਹਾਲ ਹੈ। ਮਟਰਾਂ ਦਾ ਵੀ ਇਹੀ ਹਾਲ ਆ। ਮਟਰ ਤੁਹਾਡੇ ਸਾਹਮਣੇ ਸਾਡੇ ਖੜੇ। ਸਾਰਾ ਸਿਸਟਮ ਇਹ ਖਰਾਬ ਹੀ ਹੈ। ਹਾਂਜੀ। ਚਲੋ ਅੱਗੋਂ ਕਮਾਨ ਦੇ ਉਹਦਾ ਰੇਟ ਹੈਗਾ, ਅੱਗੋਂ ਗੁੜ ਵਿੱਚ ਬਣਾ ਕੇ ਇੱਥੋਂ ਵੇਲਣੇ ਤੇ ਲੈ ਜਾਣ, ਹੁੰਦਾ ਰੇਟ ਕੋਈ 6500-6200 ਰੁਪਇਆ ਰੇਟ ਆ ਮਣ ਦਾ। ਨਹੀਂ ਹੁਣ ਤੁਸੀਂ ਆ ਗੁੜ ਬਣਾਉਂਦੇ ਪਏ ਜੀ? ਹਾਂਜੀ। ਤੇ ਇਹਦੇ ਤੇ ਤੁਹਾਡੇ ਕਿੰਨੇ ਬੰਦੇ ਐਟ ਅ ਟਾਈਮ ਕੰਮ ਕਰਦੇ ਨੇ? ਸਾਡੇ ਤਕਰੀਬਨ ਇਸ ਵੇਲਣੇ ਤੇ 4 ਬੰਦੇ ਪਰਮਾਨੈਂਟ। 4 ਬੰਦੇ ਪਰਮਾਨੈਂਟ ਨੇ? ਉਹ ਦਿਹਾੜੀ ਤੇ ਨੇ? ਨਹੀਂ, ਉਹ ਤਨਖਾਹ ਤੇ। ਉਹ ਤਨਖਾਹ ਤੇ ਨੇ। ਤੇ ਇਹ ਗੁੜ ਕੱਢ ਕੇ ਸਪਲਾਈ ਕਰਦੇ ਆ, ਅਸੀਂ ਅੱਗੇ ਵੇਚਦੇ ਆ। ਅੱਗੇ ਵੇਚਦੇ ਮੰਡੀ ਦੇ ਵਿੱਚ ਜਿਸ ਟਾਈਮ ਤੁਸੀਂ ਲੈ ਕੇ ਜਾਂਦੇ ਜੀ? ਹਾਂਜੀ। ਉੱਥੇ ਰੇਟ ਜਿਹੜਾ ਲੱਗਦਾ ਉਹਨਾਂ ਨਾਲ ਕੋਈ ਤੁਹਾਨੂੰ ਪ੍ਰੋਫਿਟ ਆਉਂਦੀ? ਬਸ ਬਰਾਬਰਾਂ 'ਚ ਹੀ ਰਹਿ ਰਿਹਾ।
प्रॉफिट कोनी है, बस अपने ना लेबर का खर्चा पूरा हो रहा है ਅੱਛਾ भी ये लेबर चल गई, क्योंकि अगे आने वाले वक्त शायद बेहतरीन हो जाए, ਇਹੀ ਹੈ ਵੀ ਅੱਜ ਨਹੀਂ ਤਾਂ ਕੱਲ ਬਿਹਤਰ ਹੋਏਗਾ। कल बेहतर हो ਉਮੀਦ ਦੇ जाएगा ਸਿਰ ਤੇ ਹੀ। अमीन दे सिर ते, हाँ जी। ਤੇ ਜਿਹੜਾ ਇੱਥੇ ਰੱਖ ਕੇ ਰੋਡ ਦੇ ਉੱਤੇ ਆਪਾਂ ਵੇਚ ਲੈਨੇ ਆ ਉਹਦਾ ਉਹਦਾ ਤਕਰੀਬਨ ਕੋਈ ਬੈਨੀਫਿਟ ਆ ਜਦੋਂ 200 ਨੂੰ ਅਸੀਂ ਵੇਚਦੇ, ਹਾਲਾਂਕਿ ਲੋਕੀ 250 ਨੂੰ ਵੇਚਦਾ, 250 ਹਾਂ ਅਸੀਂ 200 ਨੂੰ ਵੇਚਦੇ ਆ। ਅੱਛਾ ਸਾਡਾ ਉਹਦੇ 8000 ਨੂੰ ਮਨ ਚਲੇ ਜਾਂਦਾ ਹੈ। ਹਾਂ ਹਾਂ ਉਹ ਬੇਸ਼ੱਕ ਇੱਕ ਬੰਦੇ ਦੀ ਸਾਡੀ ਨਾ ਦਿਹਾੜੀ ਉਧਰੋਂ ਨਿਕਲ ਆਉਂਦੀ। ਦਿਹਾੜੀ ਉਧਰੋਂ ਨਿਕਲ ਆਉਂਦੀ ਹੈ। ਹਾਂਜੀ ਤੇ ਜੇ ਇੱਥੇ ਜੇ ਫਾਇਦਾ 200 ਦੇ ਵੇਚਦੇ ਦਾ ਮਤਲਬ ਹੈ ਕਿ ਮੰਡੀ ਵਿੱਚ ਤਾਂ ਤੁਹਾਨੂੰ 200 ਤੋਂ ਵੀ ਘੱਟ ਖਰੀਦਦੇ ਹੋਣਗੇ। ਹਾਂਜੀ, ਉਹ ਤਕਰੀਬਨ 6200 ਨੂੰ 6500 ਨੂੰ ਵਿਕਦਾ, ਤਾਂ ਸਾਫ਼ ਜ਼ਾਹਿਰ ਹੈ ਹਾਂ ਸਾਡਾ ਉਹ ਪੈ ਜਾਂਦਾ 162 ਤੇ 63 ਰੁਪਏ ਕਿਲੋ। ਹਾਂ ਤੇ ਲੇਕਿਨ ਆਪਾਂ ਮੰਡੀ 'ਚ ਜਾ ਕੇ ਗੁੜ ਖਰੀਦੀਏ ਸਾਨੂੰ ਇਹ 220 30 ਰੁਪਏ ਲੱਗਦਾ, 40 ਉਹ ਰੁਪਏ ਤਾਂ ਫਿਰ ਆੜਤੀਆਂ ਨੇ ਭਾਈ ਦੇਣੇ ਹੀ ਦੇਣੇ, ਜ਼ਿਮੀਦਾਰ ਕੋਲ ਇਦਾਂ ਹੀ ਲੈ ਰਹੇ ਨੇ। ਅਸਲ ਮਕਸਦ ਇਹ ਹੈਗਾ ਗੱਲ ਕਰਨ ਦਾ ਮੇਨ ਕਿ ਜਿਹੜਾ ਬੰਦਾ ਕਰਤਾ ਧਰਤਾ ਹੈ ਨਾ ਹਾਂਜੀ, ਉਹਨੂੰ ਕੋਈ ਸ਼ੈ ਨਹੀਂ ਬਚਦੀ। ਉਹਨੂੰ ਕੋਈ ਚੀਜ਼ ਨਹੀਂ ਬਚੀ। ਜਿਹੜਾ ਹੈਗਾ ਨਾ ਮਿਡਲ ਮੈਨ ਹਾਂਜੀ ਸੈਂਟਰ ਵਾਲਾ ਬੰਦਾ ਹਾਂਜੀ ਉਹ ਗ੍ਰੈਂਡ ਕਰੀ ਆਉਂਦਾ ਫੜ ਕੇ ਸਾਰਿਆਂ ਨੂੰ ਹੀ, ਬਿਲਕੁਲ। ਗਵਰਨਮੈਂਟ ਨੂੰ ਵੀ ਗ੍ਰੈਂਡ ਕਰੀ ਆਉਂਦਾ ਉਹ ਤੇ ਕਿਸਾਨ ਨੂੰ ਵੀ ਕਰੀ ਆਉਂਦਾ। ਤੇ ਇਹਦੇ ਤੇ ਗਵਰਨਮੈਂਟ ਦੀ ਕੋਈ ਜ਼ਰਾਤ ਦੇ ਉੱਤੇ ਕੋਈ ਤਗੜੀ ਪੁਲਿਸੀ ਕੋਈ ਨਹੀਂ ਹੈ। ਹਾਂਜੀ ਤੇ ਜੇ ਕੋਈ ਤਗੜੀ ਪੁਲਿਸੀ ਹੋਵੇ, ਕੋਈ ਮੈਕਸਿਮਮ ਸਪੋਰਟ ਪ੍ਰਾਈਜ਼ ਹੋਵੇ ਜਾਂ ਕੋਈ ਹੁਣ ਸਬਸਿਡੀ ਮਰੀਮ ਦੇ ਦਿੰਦੀ ਹਾਂਜੀ ਸਾਨੂੰ ਮਰੀਮ ਐਦਾਂ ਕਰਨਾ ਸਿਖਾਉਂਦੀ ਪਈ ਏ, ਸਾਨੂੰ ਤੂੰ ਐਦਾਂ ਕਰਨਾ ਸਿਖਾ। ਕਿਉਂ ਜੀ ਉਸਤਾਦ ਜੀ? ਨਾਲੇ ਅਸੀਂ ਪਤਾ ਕੀ, ਅਸੀਂ ਜਿਹੜੇ ਠੇਕੇਦਾਰ ਬੰਦਿਆਂ ਨੂੰ, ਇੱਕ ਬੰਦਾ ਠੇਕੇਦਾਰ, ਮੈਂ ਤਕਰੀਬਨ ਹੁਣ 22 ਏਕੜ ਦਾ ਜ਼ਿਮੀਦਾਰਾ ਕਰ ਰਿਹਾ। ਹਾਂ ਅਸੀਂ ਠੇਕੇਦਾਰ ਹੈ, ਸਾਡੇ ਨਾਲ ਜ਼ਮੀਨ ਨਹੀਂ ਹੈ, ਪਰ ਅਸੀਂ ਤਕਰੀਬਨ 30 ਸਾਲ ਤੋਂ ਜ਼ਿਮੀਦਾਰਾ ਕਰ ਰਹੇ ਹਾਂ। ਹਾਂ ਸਾਨੂੰ ਤਾਂ ਸਪੋਰਟ ਹੀ ਨਹੀਂ, ਕੋਈ ਚੀਜ਼ ਮਿਲਦੀ ਨਹੀਂ, ਕੋਈ ਚੀਜ਼ ਕਿਉਂਕਿ ਇਹਨਾਂ ਦੇ ਨਾਲ ਇੰਤਕਾਲ ਹੀ ਕੋਈ ਨਹੀਂ। ਤੇ ਜਿਹੜੇ ਉਹ ਕਿਸਾਨ ਕਾਰਡ ਵਗੈਰਾ ਉਹ ਵੀ ਮਲਕੀਅਤ ਵਾਲੇ ਨੂੰ ਉਹ ਮਿਲਦੇ। ਮਲਕੀਅਤ ਵਾਲਿਆਂ ਨੂੰ ਮਿਲ ਰਹੇ ਹਨ, ਸਾਨੂੰ ਕੋਈ ਚੀਜ਼ ਨਹੀਂ। ਠੇਕੇਦਾਰ ਮਤਲਬ ਜਿਹੜੇ ਨੂੰ ਕੋਈ ਅਹਿਮ ਠੇਕੇਦਾਰ ਵਿੱਚ ਹੈ ਨਾ ਬੰਦੇ, ਹਾਂ ਜਿਨ੍ਹਾਂ ਦੀ ਆਪਣੀ ਨਹੀਂ ਜ਼ਮੀਨ, ਉਹਨਾਂ ਤਾਂ ਸਾਫ਼ ਜ਼ਾਹਿਰ ਠੇਕੇ ਤੇ ਲੈ ਕੇ ਬੀਜਣੀ ਹੈ, ਬੀਜਣੀ ਵੀ ਉਹਨਾਂ ਨੂੰ ਕੋਈ ਚੀਜ਼ ਨਹੀਂ ਏਦਾਂ ਮਿਲਦੀ। ਉਹਨਾਂ ਨੂੰ ਕੋਈ ਚੀਜ਼ ਜੀ ਹਾਜੀ ਜੋ ਸਰਕਾਰ ਕੋਲੋਂ ਠੇਕੇ ਤੇ ਲਈ 85000 ਤੇ ਯੂਨਿਟਾਂ ਤੇ ਪਾਣੀ ਕੀਤਾ। ਜਦੋਂ ਉਹਨੇ ਗੰਢੇ ਵੇਖ ਲਿਆ ਭਾਈ, ਉਹਨੇ ਯੂਨਿਟਾਂ ਵਾਲਾ ਪਾਣੀ ਖਤਮ ਕਰਕੇ ਤੇ ਚੌਧਰੀ ਸਾਹਿਬ ਉਹਨੇ 1200 ਰੁਪਇਆ ਘੰਟੇ ਦੇ ਹਿਸਾਬ ਨਾਲ ਤੁੰਨ ਦਿੱਤਾ। ਗੰਢੇ ਵੇਖ ਕੇ ਇਹ ਨਹੀਂ ਵੇਖਿਆ ਵੀ ਗੰਢੇ ਅੱਗੋਂ ਕਿਵੇਂ ਜ਼ਲੀਲ ਹੋਣੇ ਨੇ। ਅੱਗੋਂ ਗੰਢੇ ਵਿਕੇ ਕੋਈ ਨਹੀਂ, ਵਿਕੇ ਕੋਈ ਪਿੰਡ ਲੋਕਾਂ ਦੀਆਂ ਛੱਤਾਂ ਤੇ ਪੈ ਨੇ। ਤਾਂ ਤੇ ਪੈ ਨੇ ਤੇ ਉਹ ਹਾਜੀ ਸਾਹਿਬ ਨੇ, ਚੌਧਰੀ ਸਾਹਿਬ ਐਸਾ ਗ੍ਰੈਂਡ ਕੀਤਾ ਵੀ ਛੱਡ ਗੱਲਾਂ ਦੇ। ਆ ਵੇਖੋ ਨਾ ਗੱਲ ਇਹ ਕਰਨ ਦੀ ਕੋਈ ਦੱਸਣ ਦੇ ਵੀ ਜਿਹੜੇ ਹੈਗੇ ਨਾ ਮਾਲਕ, ਉਹਨਾਂ ਨੂੰ ਵੀ ਕੋਈ ਥੋੜਾ ਜਿਹਾ ਰਹਿਮ ਦਾ ਹੱਥ ਰੱਖਣਾ ਚਾਹੀਦਾ ਠੇਕੇਦਾਰਾਂ ਤੇ। ਉਹ ਗੰਢੇ ਵੇਖ ਕੇ ਬਿੱਲ ਵਧਾ ਛੱਡਿਆ, ਅੱਗੋਂ ਗੰਢੇ ਜਿਹੜੇ ਉਹਨਾਂ ਨੂੰ ਛਿੱਤਰ ਪੈ ਗਿਆ ਹੈ। ਤੇ ਹੁਣ ਯੂਨਿਟਾਂ ਦੀ ਕਿ ਹੁਣ ਉਹ ਬਿੱਲ ਤੇ ਹੀ ਹੈ? ਨਹੀਂ ਜੀ, ਬਿੱਲ ਤੇ ਅੱਛਾ ਯੂਨਿਟ ਏਜੰਟ ਕੋ। ਗੰਢੇ ਬੜੇ ਹੋ ਜਾਣੇ ਨੇ, ਹੋਵੇ ਨਾ ਤਾਂ ਮੈਂ ਵੀ ਅੱਧਾ ਹਿੱਸਾ ਲੈ ਲਾਂ ਵਿੱਚ। ਹਾਂਜੀ ਚਲੋ ਠੀਕ ਹੈ।